ਵੀਜ਼ਾ ਬਣ ਕੇ ਕੋਈ 2-4 ਦਿਨ ਬਾਅਦ ਜਾਂ ਹਫ਼ਤੇ ਬਾਅਦ ਆ ਗਿਆ ਤੇ ਫਿਰ ਬੈਠੇ, ਕਹਿੰਦਾ ਅੱਬਾ ਜੀ ਮੈਂ ਹੁਣ ਜਾਣਾ, ਕਹਿੰਦਾ ਜਾਇਆ। ਪਰ ਇੱਕ ਵਾਲੀ ਗੱਲ ਯਾਦ ਰੱਖੀ, ਮੈਂ ਵੀ ਉਸ ਮਹਿਫਲ ਦੇ ਵਿੱਚ ਸ਼ਾਮਲ ਸੀ, ਸਾਡੇ ਵਾਲਦ ਵੀ ਭਰਾ ਵੀ ਅਸੀਂ ਇਕੱਠੇ ਬੈਠੇ ਸੀ। ਕਹਿੰਦਾ ਜਦੋਂ ਤੂੰ ਪਿੰਡ ਜਾ ਵੜਨਾ ਨਾ, ਤੈਨੂੰ ਦੁਨੀਆ ਨੇ ਪੈਸੇ ਦੇਣੇ ਆ ਉੱਥੇ, ਕੋਈ 50,000 ਦੇਊਗਾ, ਕੋਈ 40 ਦੇਊਗਾ, ਕੋਈ 20 ਦੇਊਗਾ, ਕੋਈ 10 ਦੇਊਗਾ, ਕੋਈ 5 ਦੇਊਗਾ, ਕਿਸੇ ਦਾ ਪੈਸਾ ਨਹੀਂ ਮੇਰਾ ਪੁੱਤ ਲਿਆਉਣਾ। ਉਹਨਾਂ ਨੂੰ ਕਹਿਣਾ ਮੇਰੇ ਵਾਲਦ ਨੇ ਕਿਹਾ ਤੈਨੂੰ ਮਾਫ ਕੀਤੀ। ਤੇ ਜਿਹੜੇ ਸਾਡੇ ਮਤਲਬ ਉਹਨਾਂ ਨਾਲ ਤਾਲੁਕਾਤ ਸੀਗੇ ਸਿੱਖਾਂ ਨਾਲ, ਉਹ ਬਿਸਨ ਸਿਉਂ ਸੀ ਇੱਕ ਸਿੱਖ, ਉਹ ਝਟਕਾ ਨਹੀਂ ਸੀ ਖਾਂਦੇ, ਹਲਾਲ ਖਾਂਦੇ ਸੀ। ਸਾਡੇ ਵਾਲ ਸਾਹਿਬ ਤੇ ਇਕੱਠੇ ਵਪਾਰ ਕਰਦੇ ਹੁੰਦੇ ਸਨ, ਜਾਣ ਆਉਣ। 4 ਹੀ ਪੁੱਤਰ ਉਹਦੇ ਸੀ, 4 ਹੀ ਅਸੀਂ ਭਰਾ ਸੀਗੇ। ਸਤਿ ਸ਼੍ਰੀ ਅਕਾਲ ਤੇ ਅਸਲਾਮ ਅਲੈਕੁਮ। ਮੇਰਾ ਨਾਮ ਸ਼ਮਸੁਰ ਰਹਿਮਾਨ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ, ਤੁਹਾਡਾ ਸਵਾਗਤ ਕਰਦੇ ਹਾਂ। ਨਾਜ਼ਰੀਨ, ਇਨਸਾਨ ਦੀ ਹਯਾਤੀ ਦਾ ਸਭ ਤੋਂ ਵਧੀਆ ਵੇਲਾ ਉਹਦਾ ਬਚਪਨ ਹੁੰਦਾ ਹੈ, ਜਿਹਦੇ ਵਿੱਚ ਉਹ ਬਹੁਤ ਸਾਰੀਆਂ ਸੋਚਾਂ ਤੇ ਫਿਕਰਾਂ ਚੋਂ ਆਜ਼ਾਦ ਹੁੰਦਾ ਹੈ। ਸਾਡੇ ਨਾਲ ਮੌਜੂਦ ਨੇ ਇੱਕ ਬਾਬਾ ਜੀ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਬਚਪਨ ਦੇ ਹਵਾਲੇ ਦੇ ਨਾਲ, ਤੇ ਇਹਦੇ ਨਾਲ ਨਾਲ ਹੀ ਅਸੀਂ ਵੰਡ ਦੇ ਹਵਾਲੇ ਨਾਲ ਵੀ ਗੁਫ਼ਤਗੂ ਕਰਾਂਗੇ ਉਹਨਾਂ ਦੇ ਨਾਲ। अस्सलाम वालेकुम जी। वालेकुम सलाम जी। की हाल चाल जी? अल्हम्दुलिल्लाह, शुक्र अल्लाह ज़ात दा। अच्छा, सब तो पहले तो ये दसो कि की नाम है तुहाडा ते कितनी उम्र होगी? मेरा नाम जी मोहम्मद अनायत जी। वालिद दा नाम नेक मोहम्मद, दादे दा नाम रतू खां। रैशी असीं हैगे जिला लुधियाने दे, पिंड कमालपुरा, तहसील जगरावां। अच्छा, मैं ये पूछना चाहना तुहाडे कोलों ਕਿ ਤੁਹਾਡੇ ਵਾਲਿਦ ਸਾਹਿਬ ਦਾ ਉੱਥੇ ਕੀ ਕੰਮ ਕਾਰੋਬਾਰ ਸੀ? ਤੁਹਾਡੇ ਚਾਚੇ ਤਾਏ ਜਿਹੜੇ ਸਾਹਿਬ ਵਪਾਰ ਕਰਦੇ ਹੁੰਦੇ ਸਨ। ਅੱਛਾ। ਮੱਝਾਂ ਗਾਈਆਂ ਦਾ। ਠੀਕ ਹੈ ਜੀ। ਠੀਕ। ਤੇ ਭਾਈ ਮੇਰੇ ਜਿਹੜੇ ਸੀਗੇ 3 ਮੈਥੋਂ ਵੱਡੇ, ਉਹ ਵਾਹੀ ਕਰਦੇ ਹੁੰਦੇ ਸੀ। ਅੱਛਾ। ਹਾਂਜੀ। ਤੇ ਮੈਂ ਤਾਂ ਸਕੂਲੇ ਨਹੀਂ ਪੜ੍ਹਿਆ। ਅੱਛਾ। ਮੇਰੇ ਤੋਂ ਵੱਡਾ ਪੜ੍ਹਿਆ ਹੋਇਆ ਸੀਗਾ। ਅੱਛਾ। ਉਹਦੀ ਇੱਕ ਬਾਹਮਣਾ ਦਾ ਮੁੰਡਾ ਸੀ ਮੇਰੇ ਨਾਲ, ਅਸੀਂ ਰੋਟੀ ਦੇਣ ਗਏ ਆ ਸਕੂਲੇ। ਅੱਛਾ। ਵਾਪਸੀ ਆਉਂਦਿਆਂ ਕਹਿੰਦੇ ਕਿ ਨਹਾ ਲਈਏ। ਖੂਹ ਦੇ ਉੱਤੇ ਨਹਾਉਣ ਲੱਗਾ, ਮੈਂ ਮੌਣ ਖੂਹ ਦੀ ਉੱਤੇ ਖੜ ਕੇ ਆਪਣੀ ਕਮੀਜ਼ ਲਾਈ ਤੇ ਮੇਰਾ ਪੈਰ ਤਿਲਕ ਮੈਂ ਖੂਹ ਦੇ ਵਿੱਚ। ਉਹ ਹਲੇ ਵੀ ਮੇਰੇ ਸਿਰ 'ਚ ਨਿਸ਼ਾਨ ਹੈ। ਅੱਛਾ। ਇੱਕ ਤਾਂ ਯਾਦ ਇਹ ਹੋ ਗਈ, ਉਹਦਾ ਪਿੱਤੀ ਸੀ ਨਾਮ ਮੁੰਡੇ ਦਾ। ਪਿੱਤੀ? ਪਿੱਤੀ। ਪਿੱਤੀ ਜਿਹੜਾ ਬਾਹਮਣਾ ਦਾ ਮੁੰਡਾ ਸੀ। ਅੱਛਾ। ਤੇ ਜਿਹੜੇ ਸਾਡੇ ਮਤਲਬ ਉਹਨਾਂ ਨਾਲ ਤਾਲੁਕਾਤ ਸੀਗੇ ਸਿੱਖਾਂ ਨਾਲ, ਉਹ ਬਿਸਨ ਸਿਉਂ ਸੀ ਇੱਕ ਸਿੱਖ, ਉਹ ਝਟਕਾ ਨਹੀਂ ਸੀ ਖਾਂਦੇ, ਹਲਾਲ ਖਾਂਦੇ ਸੀ। ਸਾਡੇ ਵਾਲ ਸਾਹਿਬ ਤੇ ਇਕੱਠੇ ਵਪਾਰ ਕਰਦੇ ਹੁੰਦੇ ਸਨ, ਜਾਣ ਆਉਣ। 4 ਹੀ ਪੁੱਤਰ ਉਹਦੇ ਸੀ, 4 ਹੀ ਅਸੀਂ ਭਰਾ ਸੀਗੇ। ਬਹੁਤ ਅੱਛਾ ਵਕਤ ਲੰਘਿਆ, ਜੋ ਕੁਝ ਵੀ ਲੰਘਿਆ। ਸਾਰਿਆਂ ਇਕੱਠਿਆਂ ਬਹਿਣਾ, ਗੱਲਾਂ ਬਾਤਾਂ ਕਰਨਾ। ਸਾਡਾ ਪੋਜ ਜਿਹੜਾ ਸੀਗਾ ਬਚਪਨ ਦਾ, ਅਸੀਂ ਤੇ ਕੁੜੀਆਂ ਮੁੰਡੇ ਇਕੱਠੇ ਹੀ ਖੇਡਦੇ ਹੁੰਦੇ ਸੀ। ਰਾਤ ਪਿਆ ਉਹ ਇੱਕ ਪਿੰਡਾਂ ਦੇ ਵਿੱਚ ਖੇਡਦੇ ਹੁੰਦੇ ਸੀ, ਪੰਜਾਬੀ 'ਚ ਕਹਿੰਦੇ ਉਹਨੂੰ ਸ਼ੱਕਰ ਭਿੱਜੀ। ਅੱਛਾ। ਇੱਕ ਟੀਮ ਲੜਕਿਆਂ ਦੀ ਬਣ ਜਾਣੀ, ਇੱਕ ਬੱਚਿਆਂ ਦੀ, ਮੁੰਡਿਆਂ ਦੀ ਬਣ ਜਾਣੀ। ਫਿਰ ਉਹਨਾਂ ਨੇ ਅਲੱਗ ਹੋ ਕੇ ਜਨਾਬ ਉਹ ਇੱਕ ਦੂਜੇ ਦੇ ਲੱਕ ਨੂੰ ਜੱਫਾ ਪਾਉਣਾ ਤੇ ਦੂਜਾ ਛਾਲਾ ਮਾਰ ਕੇ ਫਿਰ ਉਹਨਾਂ ਦੇ ਉੱਤੇ ਚੜ੍ਹਨਾ। ਹੈ ਜੀ। ਜਦੋਂ ਸਾਡੀ ਵਾਰੀ ਆ ਜਾਣੀ, ਫਿਰ ਅਸੀਂ ਗੋਡੇ ਹੋਣਾ, ਉਹਨਾਂ ਨੇ ਸਾਡੇ ਉੱਤੇ ਚੜ੍ਹਨਾ। ਇਵੇਂ ਥੱਕ ਕੇ ਹਾਰ ਕੇ ਪੈ ਜਾਣਾ, ਜੱਫੀਆਂ ਪਾਈਆਂ, ਲੱਤਾਂ ਫਸਾਈਆਂ ਪਏ ਆ। ਜੇ ਮਾਂ ਪਿਓ ਆ ਕੇ ਉਹਨਾਂ ਨੇ ਕਹਿਣਾ ਥੱਕੇ ਆ, ਇਹ ਖੇਡ ਕੇ ਥੱਕੇ ਆ, ਸੁੱਤੇ ਰਹਿਣ ਦੇ। ਸਵੇਰੇ ਬੱਚੀ ਨੇ ਆਪਣੇ ਘਰੇ ਚਲੇ ਜਾਣੀ, ਆਪਣੇ ਘਰੇ ਸੁੱਤੇ ਰਹੇ। ਇਹ ਚੀਜ਼ਾਂ ਸਾਡੇ ਬਚਪਨ ਦੀਆਂ। ਤੇ ਅੱਛਾ, ਪਿੰਡ ਦੇ ਵਿੱਚ ਨਾ ਹਰ ਪਿੰਡ ਦੀ ਕੋਈ ਨਾ ਕੋਈ ਪਹਿਚਾਣ ਹੁੰਦੀ ਹੈ ਜੀ। ਉਹ ਚਾਹੇ ਕੋਈ ਬੋਰਡ ਹੋਵੇ ਜਾਂ ਕੋਈ ਮੰਦਿਰ ਹੋਵੇ ਜਾਂ ਗੁਰਦੁਆਰਾ ਹੋਵੇ। ਹਾਂਜੀ। ਤੇ ਤੁਹਾਡੇ ਪਿੰਡ ਦੀ ਕੀ ਪਹਿਚਾਣ ਸੀ? ਸਾਡੇ ਪਿੰਡ ਦੀ ਪਹਿਚਾਣ ਇਹ ਸੀਗੀ ਕਿ ਉਹਨੂੰ ਧਰਮਸ਼ਾਲਾ ਕਹਿੰਦੇ ਸੀ। ਅੱਛਾ। ਉਹਦੇ ਵਿੱਚ 3 ਪੌਦੇ ਸੀਗੇ। ਗੱਲ ਬਣੇ ਕਿ ਟਾਹਲੀ ਸੀ ਜਾਂ ਪੇਪਲ ਸੀ ਜਾਂ ਬੋਰਡ ਸੀ। ਹੈ ਜੀ। ਉੱਥੇ ਫਰਸ਼ ਉਹਨਾਂ ਨੇ ਬੰਨਿਆ ਸੀ ਕਾਫੀ ਸਾਰਾ। ਹਰ ਬੰਦਾ ਉੱਥੇ ਚੂੜਾ, ਮੁਸਲਮਾਨ, ਸਿੱਖ, ਹਿੰਦੂ, ਖੱਤਰੀ ਇਕੱਠੇ ਰਹਿੰਦੇ ਸੀ। ਬਜ਼ੁਰਗ ਉਹ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਉੱਥੇ ਬਹਿ ਕੇ ਦੁਪਹਿਰ ਨੂੰ। ਕੋਈ ਇਹ ਭੇਦ ਨਹੀਂ ਸੀਗਾ ਵੀ ਉਹ ਫਲਾਨਾ ਆ ਗਿਆ, ਨਹੀਂ। ਸਲੂਕ ਨਾਲ ਬਹਿਣਾ, ਗੱਲਾਂ ਬਾਤਾਂ ਕਰਨੀਆਂ, ਇਸ ਹਿਸਾਬ ਨਾਲ ਵਕਤ ਕੱਢਦੇ ਰਹੇ ਉਹਨਾਂ ਦੇ। ਫਿਰ ਜਦੋਂ ਇੱਧਰ ਪਾਕਿਸਤਾਨ 'ਚ ਆਏ ਆ, ਅਸੀਂ ਖੁਸ਼ਾਬ ਸ਼ਹਿਰ ਦੇ ਵਿੱਚ ਸੀਗੇ। ਮੇਰੇ ਤੋਂ ਤੀਸਰਾ ਨੰਬਰ ਮੇਰਾ ਭਾਈ, ਅੱਲਾ ਜਨਸੀਬ ਕਰੇ, ਬਹੁਤ ਹੋ ਗਿਆ। ਉਹ ਸਾਡੇ ਵਾਲ ਸਾਹਿਬ ਨੂੰ ਕਹਿਣ ਲੱਗਾ ਜੀ ਮੇਰਾ ਦਿਲ ਕਰਦਾ ਮੈਂ ਹਿੰਦੁਸਤਾਨ ਜਾਵਾਂ। ਵਾਲ ਸਾਹਿਬ ਸਾਡੇ ਕਹਿਣ ਲੱਗੇ ਜਾਓ। ਵੀਜ਼ਾ ਬਣ ਗਿਆ, ਉਹਦਾ ਵੀਜ਼ਾ ਪੰਜਾਬ ਦਾ ਬਣਦਾ ਸੀ।
ਜਦੋਂ ਵੀਜ਼ਾ ਬਣ ਕੇ ਕੋਈ 2-4 ਦਿਨ ਬਾਅਦ ਜਾਂ ਹਫ਼ਤੇ ਬਾਅਦ ਆ ਗਿਆ ਤੇ ਫਿਰ ਬੈਠੇ, ਕਹਿੰਦਾ ਅੱਬਾ ਜੀ ਮੈਂ ਹੁਣ ਜਾਣਾ, ਕਹਿੰਦਾ ਜਾਇਆ। ਪਰ ਇੱਕ ਵਾਲੀ ਗੱਲ ਯਾਦ ਰੱਖੀ, ਮੈਂ ਵੀ ਉਸ ਮਹਿਫਲ ਦੇ ਵਿੱਚ ਸ਼ਾਮਲ ਸੀ, ਸਾਡੇ ਵਾਲਦ ਵੀ ਭਰਾ ਵੀ, ਅਸੀਂ ਇਕੱਠੇ ਬੈਠੇ ਸੀ। ਕਹਿੰਦਾ ਜਦੋਂ ਤੂੰ ਪਿੰਡ ਜਾ ਵੜਨਾ ਨਾ, ਤੈਨੂੰ ਦੁਨੀਆ ਨੇ ਪੈਸੇ ਦੇਣੇ ਆ ਉੱਥੇ, ਕੋਈ 50,000 ਦੇਊਗਾ, ਕੋਈ 40 ਦੇਊਗਾ, ਕੋਈ 20 ਦੇਊਗਾ, ਕੋਈ 10 ਦੇਊਗਾ, ਕੋਈ 5 ਦੇਊਗਾ, ਕਿਸੇ ਤੋਂ ਪੈਸਾ ਨਹੀਂ ਮੇਰਾ ਪੁੱਤ ਲਿਆਉਣਾ। ਉਹਨਾਂ ਨੂੰ ਕਹਿਣਾ ਮੇਰੇ ਵਾਲਦ ਨੇ ਕਿਹਾ ਤੈਨੂੰ ਮੌਤ ਕੀਤੀ। ਇਹ ਮੇਰੇ ਸਾਹਮਣੇ ਗੱਲਾਂ ਮੇਰੇ ਬਾਪ ਦੀ। ਉਸ ਤੋਂ ਬਾਅਦ ਆ ਕੇ ਦੱਸਿਆ, ਹਾਲਾਂ ਜਦੋਂ ਕਾਫਲਾ ਪਤਲੇ ਕਾਫਲੇ ਬਣ ਕੇ ਟੁਰੇ ਆ, ਉਸ ਟਾਈਮ ਤੇ ਸਾਨੂੰ ਤਕਲੀਫ ਅਸੀਂ ਮਹਿਸੂਸ ਨਹੀਂ ਕੀਤੀ। ਸਾਡੇ ਨਜ਼ਦੀਕ ਰੌ ਸਾਹਿਬ ਸੀਗੇ, ਉਹ ਅੰਗਰੇਜ਼ ਨਾਲ ਤਲੋਕਾ ਸੀ ਉਹਨਾਂ ਦੇ। ਉਹਨਾਂ ਨੇੜੇ ਐਲਾਨ ਕਰ ਦਿੱਤਾ ਕਿ ਪਿੰਡ ਜਿਹੜੇ ਵੀ ਹਨ ਨਾ ਰਾਏਕੋਟ ਦੇ ਵਿੱਚ ਅੰਡਰ ਦੇ, ਮਤਲਬ ਜ਼ਿਲ੍ਹੇ ਲੁਧਿਆਣੇ ਦੇ ਜਾਂ ਦੂਸਰੇ ਸਾਰੇ ਰਾਏਕੋਟ ਸ਼ਹਿਰ ਆ ਜਾਓ। ਅਬਾਈ ਗਾਉਂ ਸੀ ਉਹਨਾਂ ਦਾ। ਉਹਨਾਂ ਨੂੰ ਕੰਟਰੋਲ ਇਹ ਸੀ ਅੰਗਰੇਜ਼ ਵੱਲੋਂ ਕਿ ਕੋਈ ਜੁਰਮ ਕਰਦਾ ਬੰਦਾ ਪਕੜਿਆ ਗਿਆ, ਫੜ ਲਿਆ ਜਾਂ ਉੱਥੇ ਫੈਸਲਾ ਆ ਗਿਆ ਤੇ 6 ਮਹੀਨੇ ਦੀ ਸਜ਼ਾ ਉਹ ਕਰ ਸਕਦੇ ਸੀ। ਹੈ ਜੀ, ਇਸ ਵੇਲੇ ਉਹਨਾਂ ਦਾ ਕੁਝ ਖਾਨਦਾਨ ਕਮਾਲੀਏ ਬੈਠਾ, ਖਿੰਡ ਪੁੰਡ ਗਏ ਉਦੋਂ ਤਾਂ ਇਕੱਠੇ ਹੀ ਸਾਰੇ। ਤੇ ਅਸਾਂ ਜਿਸ ਵੇਲੇ ਟੁਰੇ ਆ, ਉਦੋਂ ਪੂਰੇ ਕਾਫਲੇ ਮਤਲਬ ਲੰਘੇ ਸੀਗੇ ਕਿ ਅਖੀਰ ਤੇ ਸਾਡੇ ਕਾਫਲੇ ਦੀ ਵਾਰੀ ਆਈ ਆ। ਫਿਰ ਸਾਡੇ ਨਾਲ ਇੱਕ ਤੋਪ ਉਧਰ ਸਾਈਡ ਤੇ ਸੀ, ਉਧਰ ਸੀ ਨਾਲ ਫੌਜ ਸੀਗੀ। ਅਸੀਂ ਆਪਣਾ ਮਨ ਆਇਆ ਜੀ, ਸਾਡਾ ਤਾਂ ਇੱਕ ਬੱਚਾ ਜਾਂ ਬੁੱਢਾ ਜਾਂ ਕੋਈ ਲੜਕੀ ਕੋਈ ਪਿੰਡ 'ਚ ਨਹੀਂ ਰਹੀ, ਨਾ ਅਸੀਂ ਕਤਲੋ ਕਰਦੇ ਦੇਖਿਆ। ਅਸੀਂ ਆਏ ਹਾਂ ਅਮਨ ਮਾਨ, ਇੱਥੇ ਹੁਣ ਬੈਠੇ ਆ, ਸ਼ੁਕਰ ਅਲਹਮਦੁਲਿਲਾ, ਅੱਲਾਹ ਤਾਲਾ ਰੋਜ਼ੀ ਦੇ ਜਾਂਦਾ, ਅਸੀਂ ਖਾਈ ਜਾਂਦੇ ਹਾਂ। ਅੱਲਾਹ ਨੂੰ ਯਾਦ ਕਰ ਛੱਡੀ ਦਾ ਵੀ ਸ਼ੁਕਰ ਅਲਹਮਦੁਲਿਲਾ। ਸੰਭਾਲਾ ਮੈਨੂੰ ਹੈ। ਅਮਰ ਕਰਦਾਰਾਂ ਨੂੰ ਦੱਸਿਆ ਕਿ ਮੇਰੇ ਜਦੋਂ ਖੂਹ ਡਿੱਗਿਆ ਸੀ, ਉਹ ਮੇਰੇ ਨਿਸ਼ਾਨ ਵੀ ਹੈ ਸਿਰ ਦੇ ਵਿੱਚ। ਇਹਨੇ ਦੇਖਿਆ, ਮੈਂ ਟੰਡਾ ਫੜ ਕੇ ਬਾਹਰ ਆ ਗਿਆ ਤੇ ਮਾਈ ਮੇਰੀ ਕਹਿਣ ਲੱਗੀ ਵੀ ਕਿਹਨੇ ਮਾਰਿਆ? ਮੈਂ ਕਿਹਾ ਮਾਰਿਆ ਤਾਂ ਕਿਸੇ ਨੇ ਨਹੀਂ, ਮੈਂ ਖੂਹ ਡਿੱਗ ਪਿਆ ਜੀ। ਤੇਰੇ ਨਾਲ ਕੌਣ ਸੀ? ਮੈਂ ਮੇਰੇ ਨਾਲ ਸੀ ਪਿੱਤੀ ਬਾਹਮਣਾ ਦਾ ਮੁੰਡਾ। ਤੇ ਉਹ ਕਿੱਥੇ ਆ? ਮੈਂ ਉਹ ਭੱਜਿਆ ਸੀ। ਮੈਨੂੰ ਉਹਨੇ ਤਾਂ ਨਹੀਂ ਸਿੱਟਿਆ? ਮੈਂ ਕਿਹਾ ਨਹੀਂ, ਉਹਨੇ ਨਹੀਂ ਸਿੱਟਿਆ, ਉਹਨੂੰ ਪੱਟੀ ਬੰਨੀ ਸਿੱਟਿਆ। ਮੈਂ ਹਾਲੇ ਵੀ ਮੌਜੂਦ ਹਾਂ, ਸ਼ੁਕਰ ਅਲਹਮਦੁਲਿਲਾ। ਫਿਰ ਜਦੋਂ ਲਾਹੌਰ ਆਏ ਆ, ਵਾਕਿਆ ਹੋਇਆ ਮੇਰੇ ਨਾਲ ਕਿ ਮੇਰੇ ਪੈਰ ਦੇ ਉੱਤੇ ਕੋਈ ਚੀਜ਼ ਨਿਕਲੀ ਸੀ, ਮੈਂ ਟੁਰ ਨਹੀਂ ਸੀ ਸਕਦਾ। ਸਭ ਤੋਂ ਵੱਡਾ ਭਾਈ ਮੈਨੂੰ ਚੁੱਕੀ ਆਇਆ। ਇੱਥੇ ਲਾਹੌਰ ਆ ਗਿਆ ਜਿਸ ਵੇਲੇ ਫੁੱਟਪਾਥ 'ਤੇ ਪਏ ਆ, ਤੇ ਮੇਰੀ ਹਾਲਤ ਬਹੁਤ ਖਰਾਬ ਸੀ। ਉਹ ਵੀ ਮੈਨੂੰ ਵਕਤ ਯਾਦ ਆ। ਇੱਕ ਬਹੁਤ ਵੱਡੀ ਦਾੜੀ ਵਾਲਾ ਬੰਦਾ, ਕੋਈ ਤਕਰੀਬਨ 6-7 ਫੁੱਟ ਕੱਦ, 6.5 ਫੁੱਟ ਹੋਣਾ, ਉਹਦਾ ਆ ਕੇ ਮੇਰੇ ਪਰਾਂਦੀ ਕੱਢ ਗਿਆ। ਉਹਨਾਂ ਕਹਿੰਦੇ ਬੱਚੇ ਨੂੰ ਕੀ ਗੱਲ ਆ? ਤੇ ਮੇਰੇ ਭਾਈ ਵੀ ਮਾਈ ਕਹਿਣ ਲੱਗੀ ਦੇਖ ਲਓ ਕੀ ਗੱਲ ਆ। ਉਹਨੇ ਕਿਹਾ ਯਾਰ ਚੁੱਕ ਇਹਨੂੰ ਮੇਰੇ ਨਾਲ ਆ। ਉਹਨੇ ਚੁੱਕਿਆ, ਭਾਈ ਨੇ ਚਲਾ ਗਿਆ। ਅੱਗੇ ਮਾਲਕਦਾਮ ਸੀ, ਵੱਲਾ ਇਲਮ, ਉਹਨਾਂ ਦਾ ਕੋਈ ਸਟੋਰ ਸੀ ਜਾਂ ਕੋਈ ਰੇਲਵੇ ਦਾ ਮਾਲਕਦਾਮ ਸੀ। ਬੰਬੂ ਮਾਰਿਆ, ਉਹਨੇ ਖੰਡ ਕੱਢੀ, ਮਿੱਟੀ ਦਾ ਪਿਆਲਾ ਲਿਆ, ਉਹਦੇ ਵਿੱਚ ਉਹਨੇ ਇੱਕ ਪੂੜੀ ਕੋਲ ਕੇ ਕਹਿੰਦਾ ਇਹਨੂੰ ਪਿਲਾ ਦੇ ਅੱਲਾ ਨੂੰ ਯਾਦ ਕਰਕੇ। ਉਹ ਪੀਤੀ, 2 ਬਾਕੀ ਪੀ ਲਈਆਂ। ਆ ਬੈਠੇ ਆ ਜੀ ਹੁਣ ਅਮਨ ਮਾਨ, ਸ਼ੁਕਰ ਅਲਹਮਦੁਲਿਲਾ। ਇਸ ਵੇਲੇ ਹੁਣ ਏਜ ਮੇਰੀ ਜਿਹੜੀ ਤੁਸੀਂ ਦੇਖਣੀ ਆ, ਉਹ ਤਕਰੀਬਨ 86-87 ਸਾਲ ਦੀ ਏਜ ਆ। ਹਾਲੀ ਨਜ਼ਰ ਮੇਰੀ ਠੀਕ ਆ, ਮੈਂ ਕੁਰਾਨ ਪਾਕ ਪੜ੍ਹਦਾ, ਅੱਲਾ ਤੋਬਾ ਕਰੀਦੀ ਹੈ, ਦੰਦ ਜਾਣਾ ਵੀ ਠੀਕ ਨੇ, ਟੁਰਦਾ ਫਿਰਦਾ ਵੀ ਠੀਕ ਆ। ਤੇ ਅੱਲਾ ਅੱਗੇ ਦੁਆ ਇਹ ਕਰੀਦੀ ਕਿ ਮੈਨੂੰ ਆਪਣਾ ਮੁਤਾਜ ਰੱਖੇ, ਕਿਸੇ ਦਾ ਮੁਤਾਜ ਨਾ ਕਰੀ। ਮੁਤਾਜੀ ਬੜੀ ਭੈੜੀ ਸ਼ੈ ਹੈ ਦੁਨੀਆ ਦੇ ਉੱਤੇ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਹਰ ਪਿੰਡ 'ਚ ਉਸ ਦੌਰ 'ਚ ਮੇਲੇ ਲੱਗਦੇ ਹੁੰਦੇ ਸੀ? ਮੇਲੇ ਪਿੰਡ ਦੇ ਵਿੱਚ ਵੀ ਲੱਗਦੇ ਸੀਗੇ ਜੀ। ਸਾਡੇ ਲੱਗਦੀ ਸੀ ਰੋਸ਼ਨੀ ਜਗਰਾਵਾਂ ਦੀ, ਬਾਬੇ ਮੁਕਮਦੀਨ ਦੀ। ਅੱਛਾ। ਹਾਂ, ਪਿੰਡ 'ਚ ਮੇਲਾ ਨਹੀਂ ਸੀ ਲੱਗਦਾ, ਉੱਥੇ ਜਾਂਦੇ ਹੁੰਦੇ ਸੀ ਸਿੱਖ ਮੁਸਲਮਾਨ ਜੋ ਵੀ ਸੀਗੇ। ਤੇ ਉਹ ਕਿੱਦਾਂ ਜਾਂਦੇ ਹੁੰਦੇ ਸੀ, ਕੋ ਦੱਸੋ ਸਾਨੂੰ। ਟਾਂਗਿਆਂ ਤੇ। ਅੱਛਾ। ਹਾਂਜੀ, 5 ਮੀਲ ਸਫ਼ਰ ਸੀ ਸਾਡੇ ਕੋਲ। ਸਾਡੇ ਪਿੰਡ ਤੋਂ ਜਿਹੜਾ ਜਗਰਾਵਾਂ ਤਹਿਸੀਲ ਹੈ ਨਾ ਸਾਡੀ ਸ਼ਹਿਰ, ਉਹ 5 ਮੀਲ ਸਫ਼ਰ ਸੀ। ਤੇ ਪੱਕੀ ਦੇ ਉੱਤੇ ਮਤਲਬ ਸਟਾਫ ਸੀ ਸਾਡਾ ਜੀ। ਉੱਥੇ ਸ਼ੋਗਲ ਸ਼ਾਗਲ ਹੀ ਹੁੰਦੇ ਸੀਗੇ। ਠੀਕ। ਉਹ ਦਰਵੇਸ਼ ਸੀ, ਬਾਬਾ ਮੁਕਮਦੀਨ ਸੀ ਨਾ ਜਿਹੜਾ, ਉਹਨਾਂ ਦਾ ਉਰਸ ਲੱਗਦਾ ਹੁੰਦਾ ਸੀ ਇੱਕ ਹਿਸਾਬ ਨਾਲ। ਹੈ ਜੀ, ਤੇ ਉੱਥੇ ਊਠ ਵੀ ਜਾਣੇ, ਘੋੜੇ ਵੀ ਜਾਣੇ, ਖੇਡਾਂ ਵੀ ਹੋਣੀਆਂ। ਹੈ ਜੀ, ਲੜਾਈਆਂ ਲੁੜੀਆਂ ਵੀ ਹੁੰਦੀਆਂ ਸੀਗੀਆਂ, ਇਹ ਨਹੀਂ ਵੀ ਨਹੀਂ। ਅੱਛਾ। ਹਾਂ, ਮੇਲਿਆਂ ਦੇ ਵਿੱਚ ਵਾਪਸ ਜਦੋਂ ਪਾਰਟੀਆਂ ਨੇ ਆਉਣਾ ਨਾ, ਫਿਰ ਲੜ ਵੀ ਪੈਂਦੇ ਸੀ। ਅੱਛਾ। ਹਾਂ, ਸਾਡੇ ਹੁਣ ਮੇਰਾ ਭਾਈ ਜਿਹੜਾ ਸਾਰੇ ਤੋਂ ਵੱਡਾ ਸੀਗਾ, ਜਿਸ ਵੇਲੇ ਮੇਲਾ ਦੇਖ ਕੇ ਆਇਆ, ਕੋਈ ਸਿੱਖਾਂ ਦੇ ਮੁੰਡੇ ਸੀਗੇ, ਉਹਦੇ ਨਾਲ ਕੋਈ ਆਪ ਸੀ, ਯਾਨੀ ਚੰਗੇ ਜਵਾਨ ਸੀ ਉਹ। ਇੱਕ ਛੋਟਾ ਜਿਹਾ ਰਸਤਾ ਆਉਂਦਾ ਸੀ ਸਾਡੇ ਪਿੰਡ ਨੂੰ, ਨਹਿਰ ਦੇ ਉੱਤੋਂ ਦੀ, ਪੁਲੀ ਕਹਿੰਦੇ ਸੀ ਉਹਨੂੰ। ਉਹ ਪੁਲੀ ਦੇ ਉੱਤੇ ਆ ਕੇ ਖੜ ਗਿਆ। ਇੱਕ ਬਲੌਰਾ ਨਾਂ ਦਾ ਮੁੰਡਾ ਸੀਗਾ ਉੱਥੇ ਸਿੱਖਾਂ ਦਾ, ਉਹ ਉਹਨੂੰ ਮੇਰੇ ਭਾਈ ਨੂੰ ਕਹਿੰਦਾ ਸੀ, ਕਹਿੰਦਾ ਤੂੰ ਇੱਥੇ ਨਾ ਖੜ। ਉਹ ਕਹਿੰਦਾ ਨਹੀਂ, ਤੂੰ ਮੇਰੇ ਕੰਡ ਸੰਭਾਲੀ ਤੇ ਮੈਂ ਇੱਥੇ ਖੜਨਾ। ਹੈ ਜੀ, ਜਦੋਂ ਉਹ ਦੂਸਰੇ ਮਤਲਬ ਲੱਗਦੇ ਜਿਹਨੇ ਲੜਨਾ ਸੀ, ਉਹ ਬੰਦੇ ਆ ਗਏ। ਉਹਨਾਂ ਨੇ ਦੇਖਿਆ ਖੜਾ, ਤੇ ਇਹਦੇ ਕੋਲੇ ਡਾਂਗ ਹੁੰਦੀ ਸੀ, ਉਹ ਮੈਂ ਵੇਖੀ ਹੈ ਇਹਦੀ ਡਾਂਗ।
ਅੱਛਾ ਹਾਂ, ਜਦੋਂ ਕਿਸੇ ਨੇ ਅੱਗੇ ਵਧਣਾ, ਇੱਕ ਮਾਰਨੀ ਨਹਿਰ ਦੇ ਵਿੱਚ, ਦੂਸਰੀ ਮਾਰਨੀ ਨਹਿਰ ਦੇ ਵਿੱਚ, ਇੱਕ ਸਫ਼ਰ ਜਾਂਦਾ ਸੀ, ਫਿਰ ਦੱਸਦਾ ਸੀ ਘੋੜੀ ਵਾਲਾ ਉਹ ਖੜ ਗਿਆ, ਕਹਿੰਦਾ ਦੇਖੀ ਜਵਾਨਾਂ ਦੀ ਲੜਾਈ। ਉਦੋਂ ਆਹ ਨਹੀਂ ਸੀ ਹੁੰਦੀਆਂ ਹੁਣ ਛੋਟੇ ਜਿਹੇ ਬੱਚੇ ਨੂੰ ਤੁਸੀਂ ਪਿਸਟਲ ਫੜਾ ਦੇ ਤੇ ਬੰਦੇ ਨੂੰ ਜੜ ਕੱਢ ਕੇ ਹੋ ਜਾਵੇ, ਨਹੀਂ, ਉਦੋਂ ਤਾਕਤ ਦੇਖਦੇ ਸੀ ਅਗਲੇ ਵੀ ਕਿਵੇਂ ਲੜਦੇ ਆ ਸੂਰਮੇ। ਇਹ ਸਭ ਦੇਖੇ ਅਸੀਂ। ਤੇ ਖੇਡਾਂ ਜਿਹੜੀਆਂ ਹੁਣ ਮਸਾਲੀ ਤੇ ਮਫਰੂਰ ਸਾਡੇ ਪਾਕਿਸਤਾਨ 'ਚ ਵੀ ਇਸ਼ਤਿਹਾਰੀ ਹੈਗੇ ਆ, ਉਧਰ ਵੀ ਸੀਗੇ, ਆਈ ਸਮਝ। ਉਧਰ ਇਸ ਕਿਸਮ ਦੇ ਜਿਵੇਂ ਹੁਣ ਇੱਧਰ ਬਗੈਰਤੀ ਕਰਦੇ, ਉਹ ਬਗੈਰਤੀ ਨਹੀਂ ਸੀ ਕਰਦੇ। ਕੋਈ ਮਾਈ ਆ, ਕੋਈ ਬੀਬੀ ਆ, ਜਾਂ ਉਹ ਰਸਤੇ 'ਚ ਖੜੀ ਆ, ਛੱਤੇ ਕੋਈ ਕੂੜੇ ਦਾ ਟੋਕਰਾ ਚੱਕਿਆ, ਪੁਲਿਸ ਆ ਗਈ ਭੱਜੀ ਫਿਰਦੀ ਆ ਘੋੜਿਆਂ ਦੇ ਉੱਤੇ, ਤੇ ਉਹਨਾਂ ਪੁੱਛਿਆ, ਉਹ ਮਾਈ ਨੇ ਪਾਸੇ ਹੋ ਕੇ ਖੜ ਜਾਣਾ, ਕੋਈ ਬੰਦਾ ਆਇਆ ਭੱਜ ਕੇ ਮਫਰੂਰ, ਵੇ ਉਹਨੂੰ ਕਹਿਣਾ ਪੁੱਤ ਤੂੰ ਭੱਜਿਆ ਹੋਣਾ, ਅੰਮਾ ਮੇਰੇ ਮਗਰ ਪੁਲਿਸ ਲੱਗੀ ਆ। ਉਹਨੇ ਕਿਹਾ ਮੇਰੇ ਘੱਗਰੇ 'ਚ ਬਹਿ ਜਾ, ਥੱਲੇ ਸਲਵਾਰਾਂ ਪਾਈਆਂ ਹੁੰਦੀਆਂ ਸੀ ਉਹਨਾਂ ਨੇ, ਉਹ ਘੱਗਰੇ 'ਚ ਬਹਿ ਜਾਣਾ। ਜਦੋਂ ਘੋੜਿਆਂ ਵਾਲੇ ਪੁਲਿਸ ਵਾਲੇ ਆ ਗਏ, ਉਹਨਾਂ ਪੁੱਛਿਆ ਅੰਮਾ ਇੱਧਰ ਨੂੰ ਮੁੰਡਾ, ਉਹਨੇ ਕਿਹਾ ਉਹ ਇਸ ਗਲੀ 'ਚ ਵੜ ਗਿਆ। ਉਹਨਾਂ ਨੇ ਉੱਧਰ ਨੂੰ ਮੁੜ ਜਾਣਾ, ਉਹਨੂੰ ਕਹਿਣਾ ਪੁੱਤ ਤੂੰ ਇੱਧਰ ਨੂੰ ਭੱਜਾ। ਉਹ ਜਾਨ ਬਚਾਉਂਦੀਆਂ ਸੀ। ਹੁਣ ਬਗੈਰਤੀ, ਉਦੋਂ ਬਗੈਰਤੀ ਹੈ ਨਹੀਂ ਸੀ ਬਿਲਕੁਲ। ਇਹ ਚੀਜ਼ਾਂ ਨੇ ਜਿਹੜੀਆਂ ਜ਼ਿੰਦਗੀ ਦੀਆਂ ਯਾਦਾਸ਼ਤਾਂ, ਤੇ ਯਾਦਾਸ਼ਤ ਮੇਰੀ ਠੀਕ ਆ, ਚਾਹੇ ਕਲੇ ਹਾਲੇ ਵੀ ਠੀਕ ਆ। ਅੱਛਾ, ਉਹ ਤੁਸੀਂ ਮੈਨੂੰ ਇਹ ਦੱਸੋ ਕਿ ਉਸ ਦੌਰ ਦੇ ਵਿੱਚ ਵਿਆਹ ਸ਼ਾਦੀ ਕਿੱਦਾਂ ਹੁੰਦੇ ਸੀਗੇ? ਵਿਆਹ ਸ਼ਾਦੀ ਇਸ ਤਰ੍ਹਾਂ ਦੀ ਹੁੰਦੀ ਸੀਗੀ ਕਿ ਜਦੋਂ ਗਿਆ ਕੋਈ ਰਿਸ਼ਤਾ ਕਰਿਆ ਆ ਨਾ, ਮਿਸਾਲੀ ਤੌਰ ਕੋਈ ਲਾਗੇ ਕਰਿਆ ਆ, ਮੇਰੀ ਬੱਚੀ ਦਾ ਕਰਿਆ ਇੱਕ ਮਿਸਾਲ ਆ, ਉਹਨੇ ਆ ਕੇ ਮੈਨੂੰ ਦੱਸਦਾ ਮੈਂ ਤੇਰੀ ਬੱਚੀ ਦਾ ਫਲਾਣੇ ਦਾ ਰਿਸ਼ਤਾ ਕਰਿਆ। ਉਹਨੇ ਕਿਹਾ ਜੀ ਠੀਕ ਆ, ਹੋ ਗਿਆ। ਅੱਛਾ, ਕਰਨਾ ਕੌਮ ਦੇ ਵਿੱਚ ਹੀ, ਬਰਾਦਰੀ 'ਚ। ਇਹ ਨਹੀਂ ਸੀ ਕਹਿੰਦੇ ਤੁਸੀਂ ਯਾਰ ਬੱਚਾ ਵੇਖਿਆ ਨਹੀਂ, ਇਹ ਨਹੀਂ ਕੀਤਾ, ਉਹ ਨਹੀਂ ਕੀਤਾ, ਨਹੀਂ, ਇਹ ਕੰਮ ਹੈ ਨਹੀਂ ਸੀ। ਫਿਰ ਜਦੋਂ ਸ਼ਾਦੀਆਂ 'ਤੇ ਜਾਣਾ, ਉੱਥੇ ਤਾਂ ਫਿਰ ਹੱਸਮੁੱਖ ਹੀ ਹੁੰਦੇ ਸੀ, ਗਿੱਧੇ ਪੈਣੇ, ਬੋਲੀਆਂ ਪੈਣੀਆਂ, ਹੈ ਜੀ। ਉਧਰ ਵਿੱਚ ਮੁਸਲਮਾਨਾਂ ਦੀਆਂ ਬੁੜੀਆਂ ਰੌਣਾ, ਵਿੱਚ ਸਿੱਖਾਂ ਦੀਆਂ ਨੇ, ਰਲੇ ਮਿਲੇ ਹੁੰਦੇ ਸਾਰੇ, ਤੇ ਕੋਈ ਲੜਾਈ ਫਸਾਦ ਨਹੀਂ ਸੀ ਹੁੰਦਾ। ਸ਼ਾਦੀ ਹੋ ਗਈ, ਬੜਿਆਂ ਸੋਹਣਿਆਂ ਵਿਦਾ ਵਧਾਈ ਹੋ ਗਈ। ਇੱਕ ਜਿਹੜੀ ਰਸਮ ਹੁਣ ਇੱਥੇ ਹੈਗੀ ਹੈ ਨਾ ਸਾਡੇ ਪਾਕਿਸਤਾਨ ਦੇ ਵਿੱਚ, ਇਹ ਤਾਂ ਕੁੜੀ ਮੁੰਡਾ ਸਾਹਮਣੇ ਪੈ ਜਾਂਦੇ ਆ। ਉਹ ਤਾਂ ਮੰਗਣੀ ਹੋਈ ਹੋਣੀ ਤਾਂ ਕੁੜੀ ਨੇ ਕਿਤੇ 7ਵੇਂ ਕੋਠੇ 'ਚ ਵੜ ਜਾਣਾ, ਜਦੋਂ ਮੁੰਡੇ ਦੇ ਪਿੰਡੋਂ ਕਿਸੇ ਨੇ ਜਾਣਾ, ਤੇ ਮੇਰੇ ਸਹੁਰਿਆਂ ਦੇ ਪਿੰਡੋਂ ਆਇਆ, ਉਹ ਨਹੀਂ ਸਾਹਮਣੇ ਹੁੰਦੀਆਂ। ਹੁਣ ਵੇਖ ਕੇ ਸ਼ਾਦੀਆਂ ਕਰ ਰਹੀਆਂ ਇੱਥੇ ਜੀ, ਅਸੀਂ ਉੱਥੇ ਸ਼ਾਦੀ ਕਰਾਉਣੀ ਹੈ, ਸਾਡੀ ਸ਼ਾਦੀ ਉੱਥੇ ਹੋਣੀ ਚਾਹੀਦੀ। ਅਸੀਂ ਤਾਂ ਇਹ ਚੀਜ਼ਾਂ ਨਹੀਂ ਦੇਖੀਆਂ ਉੱਧਰ। ਅੱਛਾ, ਉਦੋਂ ਜੰਜਾਂ ਕਿੰਨੇ ਦਿਨ ਘਰ 'ਚ ਰਹਿੰਦੀਆਂ ਸੀ? ਉਦੋਂ 3 ਦਿਨ ਜੰਜ ਰੱਖਦੇ ਸੀ। ਅੱਛਾ, ਹਾਂਜੀ, 3 ਦਿਨ ਤੋਂ ਬਾਅਦ ਉਹਨਾਂ ਨੇ ਫਿਰ ਇਹ ਪੁੱਛਣਾ ਵੀ ਕਿੰਨੇ ਬੰਦੇ ਆਉਣਗੇ ਜੰਨ, ਉਹਨਾਂ ਨੇ ਕੋਈ ਦਾਣੇ ਦੀ ਮੁੱਠੀ ਭਰ ਕੇ ਫੜਾ ਦੇਣੀ ਵੀ ਆ ਲਓ, ਗਿਣ ਲਓ, ਜਿੰਨੇ ਹੋਇਆ ਆ ਜੀ। ਇਹ ਹਿਸਾਬ ਸੀ। ਇੱਥੇ ਵਾਲਾ ਹਿਸਾਬ ਨਹੀਂ ਹੈ ਹੁਣ, ਕਿੰਨੇ ਬੰਦੇ ਆਓਗੇ ਜੀ, ਹੈ ਜੀ। ਉੱਥੇ ਇਹ ਵੀ ਨਹੀਂ ਸੀ ਪੁੱਛਦੇ ਵੀ ਤੁਸੀਂ ਪਕਾਉਣਾ ਕੀ ਆ, ਇੱਥੇ ਤਾਂ ਪੁੱਛਦੇ ਆ ਸਭ ਕੁਛ ਹੀ, ਕੀ ਪਕੂਗਾ, ਕੀ ਖਾਓਗੇ, ਕੀ ਕਹੋਗਾ। ਉੱਧਰ ਨਹੀਂ ਇਹ ਜਿਹੀਆਂ ਗੱਲਾਂ ਸੀਗੀਆਂ। ਫਿਰ ਹੁਣ ਇੱਥੇ ਤਾਂ ਕਹਿ ਦਿੰਦੇ ਜੀ ਨਾਲ ਦਾ ਹੀ ਮਕਲਾਵਾ, ਉੱਥੇ ਕਹਿੰਦੇ ਸੀ ਨਹੀਂ ਭਾਈ ਅਸੀਂ ਮਕਲਾਵਾ 6 ਮਹੀਨੇ ਬਾਅਦ ਟੋਰਨਾ, ਸਾਲ ਬਾਅਦ ਟੋਰਨਾ। ਇਹ ਗੱਲਾਂ ਮੇਰੇ ਯਾਦ ਆ। ਅੱਛਾ, ਹਾਂਜੀ, ਦੇਖਿਆ ਸੀ ਭਾਈ, ਅਸੀਂ ਤਾਂ ਸੁੱਖ ਹੀ ਦੇਖਿਆ। ਇੱਧਰ ਵੀ ਸ਼ੁਕਰ ਅਲਹਮਦੁਲਿਲਾ ਪੜ੍ਹਦੇ ਹਾਂ ਅਸੀਂ ਤਾਂ, ਸੁਖੀ ਦੁਖੀ ਜੋ ਕੁਛ ਵੀ ਹੈ। ਇਨਸਾਨ ਜਿਹੜਾ ਹੈ ਨਾ, ਇੱਕ ਸ਼ਾਇਰ ਆਦਮੀ ਜਾਂ ਕੋਈ ਵਲੀ ਅੱਲਾ, ਗਾਣੇ ਵੀ ਚੱਲਦੇ ਆ, ਉਹ ਕਹਿੰਦਾ ਹੈ ਦਿਲ ਤੁਝੇ ਕਸਮ ਹੈ ਹਿੰਮਤ ਨਾ ਹਾਰਨਾ, ਦਿਨ ਜ਼ਿੰਦਗੀ ਕੇ ਜੈਸੇ ਗੁਜ਼ਰੇ ਗੁਜ਼ਾਰਨਾ। ਅੱਲਾ ਨੂੰ ਯਾਦ ਕਰਕੇ ਚੱਲਦੇ ਰਹੀ, ਕੋਈ ਮਸਲਾ ਨਹੀਂ, ਅੱਲਾ ਦੀ ਰਹਿਮਤ। ਅੱਛਾ, ਜਦੋਂ ਤੁਹਾਨੂੰ ਪਤਾ ਲੱਗਾ ਕਿ ਇਹ ਤੁਸੀਂ ਜਿਸ ਪਿੰਡ 'ਚ ਰਹਿੰਦੇ ਆ, ਜਿਸ ਘਰ 'ਚ ਰਹਿੰਦੇ ਹੋ, ਹਾਂ, ਇਹ ਤੁਸੀਂ ਛੱਡ ਕੇ ਚੱਲ ਜਾਣਾ ਵਾ, ਕਿਉਂਕਿ ਇਨਸਾਨ ਦਾ ਜਿੱਥੇ ਜਨਮ ਹੋਇਆ ਹੋਵੇ ਉਹ ਸ਼ੈ, ਉਹ ਧਰਤੀ ਨਹੀਂ ਭੁੱਲਦੀ, ਉਹ ਤਾਂ ਨਹੀਂ ਭੁੱਲਦੀ ਜੀ, ਹੁਣ ਤੱਕ ਨਹੀਂ ਭੁੱਲਦੀ ਸਾਨੂੰ। ਤੇ ਜਦੋਂ ਤੁਹਾਨੂੰ ਪਤਾ ਲੱਗਾ ਕਿ ਅਸੀਂ ਇੱਥੋਂ ਹਿਜਰਤ ਕਰਕੇ ਦੂਸਰੀ ਜਗ੍ਹਾ ਤੇ ਜਾਣਾ ਵਾ, ਹਾਂਜੀ, ਤੇ ਉਦੋਂ ਘਰਦਿਆਂ ਦੇ ਕੀ ਤਾਸਰਾਤ ਸੀਗੇ, ਕੀ ਖਿਆਲ? ਘਰਦਿਆਂ ਦੇ ਤਾਸਰਾਤ ਇਹੀ ਸੀਗੇ ਜੀ ਵੀ ਕੋਈ ਮਸਲਾ ਨਹੀਂ ਗਾ, 4 ਦਿਨ ਤੇ ਰੌਲਾ ਗੋਲਾ ਹੈਗਾ, ਨਿਬੜ ਜਾਣਾ, ਫੇਰ ਆ ਜਾਣਾ। ਅਸੀਂ ਤਾਂ ਰੈਕੋਟ ਆ ਗਏ ਸੀ ਨਾ ਇੱਥੇ, ਅੱਛਾ, ਆਪਣਾ ਘਰ ਤੋਂ ਬਾਹਰ ਛੱਡ ਕੇ। ਬਾਹਰ ਹਵੇਲੀ ਸਾਡੇ ਵਾਲ ਸਾਹਿਬ ਨੇ ਬਣਾਈ ਸੀ, ਕੋਈ ਤਕਰੀਬਨ 2-4 ਕਨਾਲਾਂ ਜਗ੍ਹਾ। ਉਹਦੇ ਵਿੱਚ ਇਹ ਬਿਉਂਤ ਸੀ ਇਹਨਾਂ ਦੀ ਵੀ ਵਿਚਾਲੇ ਇਹਦੇ ਖੂਹੀ ਲਾਵਾਂਗੇ ਜੀ, ਇੱਥੇ ਇਨਾਇਤ ਦਾ ਮਕਾਨ ਹੋਊਗਾ, ਇੱਥੇ ਇਬਰਾਹਿਮ ਦਾ ਹੋਊਗਾ, ਇੱਥੇ ਸ਼ਰਫਦੀਨ ਦਾ ਹੋਊਗਾ, ਇੱਥੇ ਮੌਜਦੀਨ ਦਾ ਹੋਊਗਾ, ਹੈ ਜੀ। ਤਾਂ ਕਿ ਇਹ ਜਿਹੀ ਹਵੇਲੀ ਸੀਗੀ, ਮਤਲਬ ਖੁੱਲ੍ਹੀ ਬਣਾਈ ਕਿ ਗੱਡਾ ਜੁੜਿਆ ਜੜਾਈ ਅੰਦਰ ਚਲਾ ਜਾਵੇ। ਇਹ ਬਿਉਂਤਾ ਸੀ ਉੱਥੇ। ਤੇ ਮੇਰੀ ਹੋਸ਼ ਦੇ ਵਿੱਚ ਤਾਂ ਉਹ ਜਿਹੜੀ ਹਵੇਲੀ ਬਣਾਈ ਸੀ, ਉੱਥੇ ਉਹ ਇੱਟਾਂ ਕੱਢਦੇ ਹੁੰਦੇ ਸੀ ਇਸ ਤਰ੍ਹਾਂ, ਐਡੀਆਂ ਐਡੀਆਂ ਚੌੜੀਆਂ, ਦਾਤਰੀ ਫੇਰ ਦੇਣੀ, ਜਦੋਂ ਸੁੱਕ ਜਾਣੀ ਉਦੋਂ ਕੰਧ 'ਤੇ ਰੱਖੀ ਜਾਣੀਆਂ। ਤੇ ਬਾਅਦ ਦੇ ਵਿੱਚ ਫਿਰ ਇਹ ਇੱਕ ਬੈਠਕ ਹਾਲੇ ਬਣਾਈ ਸੀ, ਜਿਵੇਂ ਆਹ ਬੈਠਕ ਆ ਨਾ, ਇਸ ਤਰ੍ਹਾਂ ਉਹਦੇ ਸਿਰਕੀਆਂ ਪਾਈਆਂ, ਬਾਲੇ ਸ਼ਤੀਰੀਆਂ ਲਿਆ ਕੇ ਜਗਰਾਵਾਂ ਤੋਂ ਉਹ ਤਿਆਰ ਕੀਤੀ ਸੀ। ਤੇ ਉੱਥੇ ਤਾਂ ਰਹਿਣਾ ਨਸੀਬ ਨਹੀਂ ਹੋਇਆ। ਸਾਡੇ ਜਿਹੜੇ ਲਵੇਰੇ ਸੀ ਮਸਾਲੀ ਤੋਂ ਮੱਝਾਂ, ਉਹ ਸਿੱਖਾਂ ਦੇ ਮੁੰਡੇ ਜਿਹੜੇ ਭਾਈਆਂ ਦੇ ਯਾਰ ਦੋਸਤ ਸੀ, ਉਹਨਾਂ ਨੇ ਉੱਥੇ ਪਹੁੰਚਾ ਦਿੱਤੀਆਂ। ਦੁੱਧ ਪੀਂਦੇ ਰਹੇ ਅਸੀਂ,
ਸਾਡੇ ਵਾਲਦ ਨੇ ਇਹ ਨਹੀਂ ਕੀਤਾ ਕਿ ਹੁਣ ਅਸੀਂ ਉਜੜ ਕੇ ਚੱਲੇ ਆ, ਇਹ ਉੱਥੇ ਹੀ ਰਿਹਾ ਪਿੰਡ ਸਾਡੇ। ਉਹਨਾਂ ਕਹਿੰਦਾ ਤੂੰ ਨਹੀਂ ਹਲੇ ਜਾਣਾ, ਬਾਕੀ ਜਿਹੜੀਆਂ ਮੱਝਾਂ ਮੁੱਝਾਂ ਹੈਗੀਆਂ ਆਪਣੀਆਂ ਸੰਭਾਲੋ, ਕੋਈ ਡਰ ਨਹੀਂ ਤੈਨੂੰ, ਕੋਈ ਤੇਰੇ ਨੇੜੇ ਨਹੀਂ ਆਉਂਦਾ, ਤੈਨੂੰ ਕਿਸੇ ਨੇ ਕੁਝ ਨਹੀਂ ਕਹਿਣਾ, ਨਾ ਅਸਾਂ ਕਹਿਣ ਦੇਣਾ। ਜਿਹੜੀਆਂ ਤਾਜ਼ੀਆਂ ਸੂਈਆਂ ਸੀ ਉੱਥੇ ਪਹੁੰਚ ਗਈਆਂ। ਫਿਰ ਕੰਪ ਦੇ ਵਿੱਚ ਜਿਹਨੂੰ ਦੁੱਧ ਜ਼ਰੂਰਤ ਹੋਈ ਔਰ ਦੁੱਧ ਦੇ ਨਾਲ ਪੈਸੇ ਨਹੀਂ ਲਏ ਸਾਡੇ ਕੋਲ, ਅਸੀਂ ਉਹਨਾਂ ਕੋਲ ਬਈ ਇਹਨੂੰ ਰਜਾਈ ਚਲੋ ਦੁੱਧ ਪੀ ਚਲੋ। ਜਿਸ ਵੇਲੇ ਫਿਰ ਉਹਨਾਂ ਨੇ ਉਠਾਇਆ ਸਾਨੂੰ ਵੀ ਚਲੋ ਹੁਣ ਤਿਆਰੀ ਕਰੋ, ਉਸ ਵੇਲੇ ਅਸੀਂ ਉਹ ਵਾਪਸ ਭੇਜਤੀ। ਮਕਾਨ ਵੀ ਉਹਨਾਂ ਦੇ ਹਵਾਲੇ, ਜੋ ਕੁਝ ਵੀ ਸੀਗਾ। ਗਏ ਆ, ਬੜੀ ਕਦਰ ਕੀਤੀ ਆ ਉਹਨਾਂ ਨੇ ਸਾਡੇ ਭਾਈ ਦੀ। ਇੱਕ ਗੁਰੂਆਣੇ ਭਾਗ ਸਾਡਾ ਰਹਿ ਗਿਆ ਸੀ ਉੱਧਰ, ਉਹ ਕਹਿੰਦਾ ਕਾਕਾ ਇਹ ਤੂੰ ਲੈ ਕੇ ਜਾਣਾ, ਮੈਂ ਸਵੇਰੇ ਇਹਨੂੰ ਝਾੜ ਕੇ ਖੋਲ੍ਹ ਕੇ ਫਿਰ ਪੇਟੀ 'ਚ ਰੱਖ ਦਿੰਦਾ ਸੀਗਾ, ਪੜ੍ਹਦੇ ਨਹੀਂ ਸੀ, ਅਤੇ ਇਹ ਤੂੰ ਆਪਣੀ ਅਮਾਨਤ ਲੈ ਕੇ ਜਾਣੀ, ਉਹਨੇ ਦਿੱਤੀ ਸੀ। ਅਸੀਂ ਇਹੋ ਕੁਛ ਹੀ ਦੱਸੀਦਾ ਵੀ ਕਾਕਾ ਜਿਹੜੀ ਰੱਬ ਨੇ ਕਰਨੀ ਆ ਉਹ ਹੋਣੀ ਆ। ਆਈ ਸਮਝ, ਰੱਬ ਦੀ ਰਜ਼ਾ 'ਤੇ ਰਾਜ਼ੀ ਰਹਿਣਾ ਇਹ ਤਾਂ ਮੁਸਲਮਾਨ ਦਾ ਕੰਮ ਆ। ਜੇ ਹੁਣ ਕਹੀਏ ਜੀ ਉਹ ਫਲਾਨਾ ਮਰ ਗਿਆ, ਉਹ ਫਲਾਨਾ ਹੈ ਨਹੀਂ, ਅਕਸਰ ਮੈਂ ਵੀ ਜਾਣਾ ਇੱਕ ਦਿਨ। ਇਹ ਕੁਦਰਤ ਦਾ ਆਧਾਰ ਜਿਹੜਾ ਇਹ ਕਾਕਾ ਦੇਣਾ ਹਰ ਕਿਸੇ ਨੇ। ਇਹ ਦੁਆ ਕਰੀ ਦੀ ਆ ਰੱਬ ਦੀ ਜ਼ਾਤ ਅੱਗੇ, ਰਾਤੀ ਸੌਣ ਲੱਗਾ ਪਤਾ ਨਹੀਂ ਸਵੇਰੇ ਉੱਠਣਾ ਜਾਂ ਨਹੀਂ ਉੱਠਣਾ। ਬੋਲਾ ਤੂੰ ਕਿਸੇ ਦਾ ਮੁਤਾਜ ਨਾ ਕਰੀ, ਆਪਣੇ ਨਾਲ ਹੀ ਪੜਾਈ ਕਰਦੇ ਰਹੀਏ।